अस्सलाम वालेकुम दोस्तों, ਇਹ ਉਹ ਮਸਜਿਦ ਹੈ ਜਿਹਦਾ ਲੈਂਟਰ ਪੈਣ ਵਾਲਾ ਹੈ। ਤੁਸੀਂ ਮਿਹਰਾਬ ਵਾਲੀ ਜਗ੍ਹਾ ਤੁਸੀਂ ਵੇਖ ਰਹੇ ਹੋ ਪਿੱਛੇ ਕਿ ਮਤਲਬ ਇਹ ਜਿਹੜੀ ਮਸਜਿਦ ਬਣਦੀ ਹੈ ਪਈ, ਇਹ ਮੇਰੇ ਬਜ਼ੁਰਗ ਮੇਰੇ ਕੋਲ ਗਏ ਨੇ 3-4 ਫੇਰੇ। ਮੇਰੇ ਭਾਜੀ ਹਰੀ ਵੀ ਮੇਰੇ ਕੋਲ ਗਏ ਨੇ, ਮੇਰੇ ਪਿੰਡ ਦੇ ਨੇ, ਕੋਈ ਦੂਜੇ ਪਿੰਡ ਦੇ ਜਾਂ ਦੂਜੇ ਇਲਾਕੇ ਦੇ ਨਹੀਂ। ਮੈਨੂੰ ਇਹਨਾਂ ਦੇ ਉੱਤੇ ਪੂਰਾ ਇਤਬਾਰ ਹੈ, ਜਿਹੜੀ ਗੱਲ ਕਰਦੇ ਨੇ ਉਹ ਬਿਲਕੁਲ ਠੀਕ ਕਰਦੇ ਨੇ। ਇਹ ਮੇਰੇ ਕੋਲ ਗਏ ਤੇ ਆਖਣ ਲੱਗੇ ਮਸਜਿਦ ਦਾ ਲੈਂਟਰ ਪੈਣ ਵਾਲਾ ਤੇ ਤੁਸੀਂ ਇਹਨਾਂ ਮਸਜਿਦ ਦੇ ਲੈਂਟਰ ਦੇ ਵਿੱਚ ਤਾਵਨ ਕਰੋ। ਮੈਂ ਕਿਹਾ ਚਲੋ ਮੈਂ ਜਿੰਨੇ ਜੋਗਾ ਆਇਆ ਵਾਂ ਮੈਂ ਤੇ ਤਾਵਨ ਕਰਾਂਦਾ ਤੇ ਮੈਂ ਇਨਸ਼ਾਅੱਲਾ ਜਿਹੜਾ ਨਾ ਆਪਣੇ ਦੋਸਤਾਂ ਦੇ ਨਾਲ ਇਸ ਗੱਲ ਦੀ ਉਹਨਾਂ ਦੇ ਨਾਲ ਗੱਲ ਕਰਾਂਦਾ ਕਿ ਇਹ ਮਸਜਿਦ ਦਾ ਲੈਂਟਰ ਪਵਾਓ। ਤੇ ਇਸ ਵਾਸਤੇ ਕਰਕੇ ਤੁਸੀਂ ਜਿੰਨੇ ਵੇਖਣ ਵਾਲੇ ਹੋ, ਇਹ ਮਸਜਿਦ ਇੱਕ ਵਾਰੀ ਵੀਡੀਓ ਦਾ ਕੈਮਰਾ ਉਧਰ ਮਾਰੋ। ਇਹ ਜਿਹੜਾ ਕੰਮ ਹੁੰਦਾ ਪਿਆ, ਇਹ ਥੋੜਾ ਜਿਹਾ ਕੰਮ ਸਿਰਫ ਰਹਿ ਗਿਆ ਵੇ। ਜਿਹੜਾ ਭਾਜੀ ਇੱਥੇ ਖਲੋਤੇ ਹੀ ਤੁਸੀਂ ਉਧਰ ਨੂੰ ਮਾਰ ਛੱਡਣਾ ਯਾਰ ਪਿਛਾ ਕੈਮਰਾ, ਉਰਾਂ ਕੋਲ ਥੋੜਾ ਜਿਹਾ ਪਰਾਂ ਕੈਮਰਾ ਮਾਰੋ। ਇਹ ਜਿਹੜਾ ਵਹਿੰਦੇ ਹੋ ਪਏ ਕੰਮ ਹੁੰਦਾ ਪਿਆ, ਇਹ ਬਸ ਥੋੜਾ ਜਿਹਾ ਕੰਮ ਰਹਿ ਗਿਆ ਵੇ, ਜਿਹੜਾ ਕਿ 3-4 ਦਿਨਾਂ ਦੇ ਵਿੱਚ ਵੀ ਜਿਹੜਾ ਨਾ ਕੰਮ ਮੁੱਕ ਜਾਣਾ ਤੇ ਅੱਲਾ ਖੈਰ ਰੱਖੇ ਤੇ ਇਨਸ਼ਾਅੱਲਾ ਫਿਰ ਇਹਦਾ ਲੈਂਟਰ ਪੈ ਜਾਣਾ। ਸਿਰਫ ਇਹ ਇੱਕ ਦੀਵਾਰ ਰਹਿ ਗਈ ਹੈ ਮਿਹਰਾਬ ਦੇ ਨਾਲ ਲੱਗਣ ਵਾਲੀ, ਇਹ ਜਿਹੜਾ ਨਾ ਦੀਵਾਰ ਬਣ ਜਾਏਗੀ 2-3 ਦਿਨਾਂ ਦੇ ਵਿੱਚ ਤੇ ਤੁਸੀਂ ਮਤਲਬ ਇਹਦੇ ਤਾਮਨ ਕਰੋ। ਮੈਂ ਨਹੀਂ ਆਂਦਾ ਕਿ ਇਸ ਮਸਜਿਦ ਦੇ ਲੈਂਟਰ ਦੇ ਵਿੱਚ ਸਾਨੂੰ ਪੈਸੇ ਘੱਲੋ, ਨਹੀਂ, ਸਾਨੂੰ ਇਸ ਮਸਜਿਦ ਦੇ ਲੈਂਟਰ ਦੇ ਵਿੱਚ ਮਟੀਰੀਅਲ ਚਾਹੀਦਾ ਹੈ। ਬਜਰੀ ਚਾਹੀਦੀ ਹੈ, ਰੇਤ ਚਾਹੀਦੀ ਹੈ, ਸੀਮਟ ਚਾਹੀਦਾ, ਸਰੀਆ ਚਾਹੀਦਾ। 7 ਮਰਲੇ ਦੀ ਮਸਜਿਦ ਜੇ ਉਂਝ ਜਿਹੜਾ ਨਾ ਐਸਟੀਮੇਟ ਜਿਹੜਾ ਕਢਾਇਆ ਭਾਜੀ ਕਿੰਨੇ ਕੁ ਲੱਖ ਦਾ ਖਰਚਾ ਹੈ? ਇਹ 20-22 ਲੱਖ ਦਾ 20-23 ਲੱਖ ਦਾ ਜਿਹੜਾ ਖਰਚ, ਮਤਲਬ ਕਿਸੇ ਕੋਲੋਂ ਵੀ ਤੁਸੀਂ ਪੁੱਛ ਲਵੋਗੇ ਨਾ ਕਿ 7 ਮਰਲੇ ਸਾਰੀ ਜਗ੍ਹਾ ਛੱਤੀ ਜਾਣੀ ਹੈ ਤੇ ਕਿੰਨਾ ਕੁ ਖਰਚ ਆਉਂਦਾ। ਮੈਂ ਕੋਈ ਗੱਲ ਕਰਾਂ ਅੱਗੇ ਜੀ ਛੇੜ ਪੈਣਾ ਤੇ ਫਿਰ ਇਹ 8 ਮਰਲੇ ਤਕਰੀਬਨ ਹੋ ਜਾਣੀਆਂ ਤੇ ਇੱਥੇ ਕਿਉਂਕਿ 8 ਮਰਲਿਆਂ ਦੇ ਵਿੱਚ ਖਰਚਾ ਵਾ ਤੇ ਇਹਦੇ ਵਿੱਚ ਸਾਨੂੰ ਜੀ ਫ੍ਰੀ ਵਾਲੀ ਚਾਹੀਦਾ, ਸਾਨੂੰ ਪੈਸੇ ਨਹੀਂ ਚਾਹੀਦੇ। ਪੈਸਾ ਨਹੀਂ ਸਾਨੂੰ ਚਾਹੀਦਾ। ਇਹ ਮਸਜਿਦ ਦਾ ਜਿਹੜਾ ਲੈਂਟਰ ਪੈਣਾ ਵੇ ਅੱਜ 15 ਅਪ੍ਰੈਲ ਸਨ 2024 ਹੈ। ਸਾਨੂੰ ਪੈਸੇ ਨਾ ਘੱਲੋ। ਕਪੂਰ ਵਾਲੀ ਪਿੰਡ ਦਾ ਨਾਂ ਹੈ ਜਿੱਥੇ ਮਸਜਿਦ ਬਣਦੀ ਹੈ ਪਈ। ਸਦੀਕ ਮੈਰਿਜ ਹਾਲ ਹੈ, ਮੈਰਿਜ ਹਾਲ ਦੇ ਬਿਲਕੁਲ ਸਾਹਮਣੇ ਗਲੀ ਜਿਹੜੀ ਹੈ ਯੂਨੀਅਨ ਕਾਉਂਸਲ ਵਾਲੀ ਗਲੀ ਹੈ, ਉਹਦੇ ਨਾਲ ਹੀ ਇੰਟਰ ਹੁੰਦਿਆਂ ਇਹ ਮਤਲਬ ਮਸਜਿਦ ਬਣਦੀ ਤੁਹਾਨੂੰ ਨਜ਼ਰ ਆਉਂਦੀ ਹੈ ਵੀ ਮੁਹੰਮਦ ਅਕਰਮ ਮਹਿਰ ਸਾਹਿਬ ਮਸਜਿਦ ਬਣਵਾਉਂਦੇ ਨੇ ਪਏ। ਆਪਣੀ ਜਗ੍ਹਾ ਦਿੱਤੀ ਹੈ, ਨਾਲ ਇਹਨਾਂ ਦੇ ਭਾਈ ਨੇ ਜਗ੍ਹਾ ਦਿੱਤੀ ਹੈ। 7 ਮਰਲੇ ਥਾਂ ਹੈ ਤੇ ਇਹਨਾਂ ਨੇ ਅੱਲਾ ਦੀ ਰਜ਼ਾ ਵਾਸਤੇ ਮਸਜਿਦ ਦਾ ਥਾਂ ਦਿੱਤਾ। ਹਾਲਾਂਕਿ 10 ਲੱਖ ਰੁਪਈਆ ਇੱਕ ਮਰਲੇ ਦੀ ਜਗ੍ਹਾ, ਬੜੀ ਹਿੰਮਤ ਦੀ ਗੱਲ ਹੈ, ਅੱਲਾ ਕਬੂਲ ਫਰਮਾਵੇ। ਤੇ ਜਿਹੜੇ ਦੋਸਤ ਨੇ ਜਿਹੜੇ ਵੇਖਣ ਵਾਲੇ ਨੇ, ਅੱਲਾ ਪਾਕ ਦੀ ਰਜ਼ਾ ਵਾਸਤੇ ਸਾਨੂੰ ਕੁਝ ਨਾ ਦਿਓ, ਸਾਨੂੰ ਕੁਝ ਨਹੀਂ ਚਾਹੀਦਾ। ਅੱਲਾ ਦਾ ਦਿੱਤਾ ਇਹਨਾਂ ਕੋਲ ਵੀ ਬੜਾ ਕੁਝ ਹੈ, ਇਹਨਾਂ ਕੋਲ ਵੀ ਬੜਾ ਕੁਝ ਹੈ। ਇਹ ਇੱਥੇ ਰਾਜ ਮਿਸਤਰੀ ਲੱਗੇ ਨੇ, ਉਂਝ ਮਾਲ ਡੰਗਰ ਰੱਖਿਆ ਇਹਨਾਂ ਨੇ, ਉਂਝ ਮਿਸਤਰੀਆਂ ਦਾ ਕੰਮ ਕਰਦੇ ਨੇ। ਇਹ ਭਾਈ ਅਕਰਮ ਸਾਹਿਬ ਨੇ, ਮੇਰੇ ਬਜ਼ੁਰਗਾਂ ਨੇ ਵੀ ਡੰਗਰ ਰੱਖੇ ਨੇ। ਮੇਰਾ ਵੀ ਤੁਹਾਨੂੰ ਪਤਾ ਹੈ ਕਿ ਅੱਲਾ ਦਾ ਸ਼ੁਕਰ ਹੈ, ਬੜੀ ਖੈਰ ਸੱਲਾ। ਸਾਨੂੰ ਪੈਸਾ ਨਹੀਂ ਚਾਹੀਦਾ। ਮਸਜਿਦ ਦੇ ਲੈਂਟਰ ਦੇ ਵਿੱਚ ਤੁਸੀਂ ਰੇਤ, ਬਜਰੀ, ਸੀਮਟ, ਸਰੀਆ ਮਟੀਰੀਅਲ ਲੈ ਕੇ ਦਿਓ, ਉਹ ਤੁਸੀਂ ਆਪਣੀ ਹੱਥੀਂ ਇੱਥੇ ਪਹੁੰਚਾਓ। ਅੱਲਾ ਪਾਕ ਤੁਹਾਡਾ ਕਬੂਲ ਫਰਮਾਵੇ। ਤੇ ਮੈਂ ਆਪਣੇ ਦੋਸਤਾਂ ਦੇ ਉੱਤੇ ਇਸ ਗੱਲ ਦਾ ਬੜਾ ਹਮੇਮਾਨ ਦੇ ਨਾਲ ਬੜਾ ਇਤਮਾਦ ਰੱਖਣਾ ਕਿ ਇਨਸ਼ਾਅੱਲਾ ਤੁਸੀਂ ਸਾਡੀ ਗੱਲ ਸੁਣ ਕੇ ਤੇ ਇਸ ਗੱਲ ਦੇ ਉੱਤੇ ਮਤਲਬ ਅਮਲ ਕਰੋਗੇ। ਅੱਲਾ ਪਾਕ ਤੁਹਾਡਾ ਕਬੂਲ ਫਰਮਾਏ। ਜਜ਼ਾਕ ਅੱਲਾ। ਦੁਆਵਾਂ ਦੇ ਵਿੱਚ ਯਾਦ ਰੱਖਿਓ।